ਤੇ ਹਰਜੋਤ ਸਿੰਘ ਜੇ ਜੀ ਕਿਸੇ ਨੂੰ ਜਾਂਦੇ-ਜਾਂਦੇ ਰੋਕਿਆ ਗਿਆ ਰਾਜਕਨਵੀਰ ਸਿੰਘ ਜੀ, ਜੇ ਕਿਸੇ ਨੂੰ ਰੋਕਿਆ ਗਿਆ ਜਾਂ ਕਿਸੇ ਦੇ ਜਾਣ ਪਛਾਣ ਨਾਲ ਇਦਾਂ ਦੀ ਕੋਈ ਗੱਲਬਾਤ ਹੋਈ, ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਕਾਲ ਕਰਕੇ ਦੱਸਿਓ, ਤਾਂ ਕਿ ਹੋਰ ਆਪਣੇ ਜਿਹੜੇ ਭੈਣ ਭਰਾ ਆ ਉਹਨਾਂ ਨੂੰ ਪਤਾ ਲੱਗ ਸਕੇ। 408-272-5200 ਤੇ ਕਾਲ ਕਰਕੇ ਸ਼ੇਅਰ ਕਰ ਦਿਓ। ਜੀ। ਤੇ ਟਰੰਪ ਉਹਨਾਂ ਨੇ ਇੰਡੋ ਪਾਕਿਸਤਾਨ ਦੇ ਉੱਤੇ ਇੱਕ ਹੋਰ ਬਿਆਨ ਦਿੱਤਾ ਹੈ, ਉਹ ਆਪਾਂ ਸੁਣਾ ਜਾਈਏ ਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਜਿਹੜਾ ਉਹ ਵਧਦੇ ਹਾਂ। Have any idea? Vladimir Putin has been more difficult. Frankly, I had some problems with Zelensky. You may have read about him. And it's been more difficult than other wars. I mean, look, we just ended a war in 12 days that was simmering for 30 years, frankly. We ended Rwanda and the Congo. It's coming to sign the documents. We've already signed basic documents, but they're coming, I think, to the White House on Friday. We ended Serbia was going to go at it. But maybe the most important of all, India and Pakistan. And that wasn't whether or not they may someday have nukes like we're talking about in the Middle East, like we're talking about with Israel and Iran. This is they have nuclear weapons. I ended that with a series of phone calls on trade. I said, look, if you're going to go fighting each other, it was getting very bad. You know how bad that last attack was. It was really bad. If you're going to go fighting each other, we're not doing any trade deal. No, 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 you have to do a trade deal. I said, we're not doing any trade deal. And in fact, I had the general, who was very impressive. The general from Pakistan was in my office last week. You know, Prime Minister Modi is a great friend of mine. He's a great gentleman. He's a great man. And I got them to reason. I said, we're not doing a trade deal if you're going to fight. And if you're going to fight each other, we're not doing a trade deal. And you know what? They said, no, I want to do the trade deal. We stopped the nuclear war. Go ahead. Go ahead, Jeff. ਸੋ ਤੁਸੀਂ ਸੁਣ ਸਕਦੇ ਆ, ਅਗਲੇ ਨੇ ਕਿਹਾ ਵੀ ਪਰਮਾਣੂ ਸ਼ਕਤੀਆਂ ਦੀ ਜਿਹੜੀ ਲੜਾਈ ਹੋਈ ਸੀਗੀ ਉਹਨੂੰ ਮੈਂ ਟ੍ਰੇਡ ਦੀਆਂ ਕਾਲਾਂ ਦੇ ਨਾਲ ਜਿਹੜਾ ਉਹ ਸੁਲਝਾ ਦਿੱਤਾ। ਕੋਂਗੋ ਵਾਲੀ ਵੀ ਕਰਤੀ, ਕਸੋਵੋ ਵਾਲੀ ਵੀ ਕਰਤੀ, ਇਰਾਨ ਇਜ਼ਰਾਈਲ ਵਾਲੀ ਵੀ ਜਿਹੜੀ ਆ ਉਹ ਕਰ ਦਿੱਤੀ ਆ। ਸੋ ਇਹ ਸਾਰਾ ਕੁਛ ਇਸ ਟਾਈਮ ਜਿਹੜਾ ਉਹ ਹਰਜੋਤ ਸਿੰਘ ਜੀ ਚੱਲ ਰਿਹਾ। ਸੋ ਮੁੱਖ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਵੀ ਜਿਹੜਾ ਜਨਰਲ ਆ ਸੀਮ ਜਿਹੜਾ ਆਇਆ ਸੀਗਾ ਆਸਿਮ ਮੁਨੀਰ, ਕਹਿੰਦਾ ਵੀ ਮੇਰਾ ਬੜਾ ਚੰਗਾ ਮਿੱਤਰ ਆ ਤੇ ਮੈਂ ਉਹਨੂੰ ਸਮਝਾਤਾ ਸੀਗਾ ਸਿੱਧੇ ਅੱਖਰਾਂ 'ਚ ਵੀ ਭਾਈ ਜੇ ਤੂੰ ਨਹੀਂ ਸਮਝਦਾ ਤਾਂ ਫਿਰ ਦੇਖ ਲੈ ਏਦਾਂ ਹੋਣਾ ਆ। ਮੋਦੀ ਨੂੰ ਵੀ ਕਹਿੰਦਾ ਵੀ ਮੈਂ ਜਿਹੜਾ ਉਹ ਸਮਝਾਤਾ ਸੀ। ਇੰਡੀਆ ਪਾਕਿਸਤਾਨ ਦੀ ਕਹਿੰਦੀ ਸਭ ਤੋਂ ਇੰਪੋਰਟੈਂਟ ਜਿਹੜੀ ਉਹ ਸੀਗੀ, ਕਿਉਂਕਿ 2 ਨਿਊਕਲੀਅਰ ਜਿਹੜੇ ਹਥਿਆਰਾਂ ਵਾਲੇ ਉਹ ਮੁਲਕ ਆ ਤੇ ਉਹ ਲੜਾਈ ਨੂੰ ਜਿਹੜਾ ਆ ਉਹ ਮੈਂ ਕੁਛ ਹੀ ਦਿਨਾਂ ਦੇ ਵਿੱਚ ਫੋਨ ਕਾਲਾਂ ਦੇ ਜ਼ਰੀਏ ਜਿਹੜਾ ਆ ਉਹ ਬੰਦ ਕਰਵਾ ਦਿੱਤਾ ਸੀਗਾ। ਸੋ ਇੱਕ ਵਾਰੀ ਫਿਰ ਰਾਸ਼ਟਰਪਤੀ ਟਰੰਪ ਨੇ ਇੰਡੀਆ ਪਾਕਿਸਤਾਨ ਦੀ ਲੜਾਈ ਨੂੰ ਬੰਦ ਕਰਾਉਣ ਦਾ ਜਿਹੜਾ ਆ ਉਹ ਦਾਅਵਾ ਕੀਤਾ ਹੈ। ਇਸ ਵਾਰ ਨਾਟੋ ਦੀ ਸਟੇਜ ਤੋਂ ਖੜ ਕੇ ਜਿਹੜਾ ਆ ਉਹਨਾਂ ਨੇ ਇਸ ਚੀਜ਼ ਦਾ ਜਿਹੜਾ ਉਹ ਦਾਅਵਾ ਕੀਤਾ। ਇੰਡੀਆ ਵਾਲਿਆਂ ਦੇ ਬੁੱਲ ਸੀਤੇ ਪਏ ਆ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਹੋਇਆ ਏਦਾਂ ਹੀ ਆ। ਓਵਰਆਲ ਜੇ ਦੇਖਿਆ ਜਾਵੇ ਇੰਡੋ ਪਾਕ ਕੌਨਫਲਿਕਟ ਦੇ ਵਿੱਚ ਪਾਕਿਸਤਾਨ ਦਾ ਪਲੜਾ ਜਿਹੜਾ ਉਹ ਭਾਰੀ ਰਹਿ ਗਿਆ। ਇੰਡੀਆ ਦੀ ਕਾਫੀ ਜ਼ਿਆਦਾ ਖਿੱਲੀ ਆ ਓਵਰਆਲ ਜਿਹੜੀ ਉਹ ਉੱਡੀ ਆ, ਇਸ ਲਈ ਕਿਉਂਕਿ ਉਹ ਆਪਣੇ ਆਪ ਨੂੰ ਵਿਸ਼ਵ ਗੁਰੂ ਆਖਦਾ ਆ। ਜਹਾਜ਼ ਉਹਨਾਂ ਦੇ ਡਿੱਗ ਹੋ ਗਏ, ਚਾਈਨਾ ਦੀ ਟੈਕਨੋਲੋਜੀ ਦੇ ਉਹਨਾਂ ਦੀਆਂ ਜਹਾਜ਼ਾਂ ਨੂੰ ਜਿਹੜਾ ਉਹ ਨਸ਼ਟ ਕਰ ਦਿੱਤਾ, ਕਈ ਜਹਾਜ਼ ਜਿਹੜੇ ਉਹ ਡਿੱਗ ਗਏ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਵਾਪਰੀਆਂ ਤੇ ਟਰੰਪ ਹੋਣਾ ਨੇ ਇੱਕ ਵਾਰੀ ਫੇਰ ਇਹ ਚੀਜ਼ ਨੂੰ ਜਿਹੜਾ ਉਹ ਦੁਹਰਾਇਆ ਆ ਨਾਟੋ ਦੀ ਸਟੇਜ ਤੋਂ। ਜੀ ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਤੇ ਇੱਕ ਚੀਜ਼ ਜਿਹੜੀ ਜਾਂਦੇ ਜਾਂਦੇ ਦੱਸ ਜਾਈਏ ਵੀ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਦੀ ਜਿਹੜੀ ਲੋਕੇਸ਼ਨ ਆ 4061 ਵੈਸਟ ਫਾਊਂਟੇਨ ਵੇ ਐਵੀਨਿਊ, ਇਹ ਐਡਰੈਸ ਦੇ ਉੱਤੇ ਜਿਹੜਾ ਆ ਉਹ ਪਹੁੰਚ ਸਕਦੇ ਹੋ ਤੁਸੀਂ। ਇਹ ਜਿਹੜਾ ਅਧਿਕਾਰਤ ਜਿਹੜਾ ਐਡਰੈਸ ਇਹ ਹੈਗਾ ਆ। ਤੇ ਉੱਦਾਂ ਸ਼ੀਲਡਸ ਐਂਡ ਬਰੌਲੀ ਦਾ ਜਿਹੜਾ ਕਾਰਨਰ ਫਰੈਜ਼ਨੋ ਦੇ ਵਿੱਚ ਪੈਂਦਾ ਆ, ਉਹਦੇ ਤੇ ਵੀ ਆ ਸਕਦੇ ਆ, ਜਾਂ 4108 ਵੈਸਟ ਸ਼ੀਲਡਸ ਐਵੀਨਿਊ ਫਰੈਜ਼ਨੋ, ਇਹ ਐਡਰੈਸ ਪਾ ਕੇ ਜਿਹੜਾ ਆ ਸਕਦੇ 4108 ਵੈਸਟ ਸ਼ੀਲਡਸ ਐਵੀਨਿਊ ਫਰੈਜ਼ਨੋ, ਜਾਂ 4061 ਵੈਸਟ ਫਾਊਂਟੇਨ ਵੇ ਐਵੀਨਿਊ ਫਰੈਜ਼ਨੋ। ਸੋ ਇਹ ਦੋਨਾਂ ਐਡਰੈਸਾਂ 'ਚ ਕੋਈ ਐਡਰੈਸ ਜਿਹੜਾ ਉਹ ਪਾ ਕੇ ਤੁਸੀਂ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਗ੍ਰੈਂਡ ਓਪਨਿੰਗ ਰਿਬਨ ਕਟਿੰਗ ਦੇ ਉੱਤੇ ਜਿਹੜਾ ਉੱਥੇ ਜ਼ਰੂਰ ਪਹੁੰਚਣਾ ਜੀ। ਹੁਣ ਲੈਂਦੇ ਹਾਂ ਜੀ ਇਜਾਜ਼ਤ, ਪਿਆਰ ਭਰੀ ਸਤਿ ਸ਼੍ਰੀ ਅਕਾਲ।